ਬਕਾਇਆ ਜਦੋਂ ਮੈਂ ਪਿੰਡ ਆਊਂਗਾ ਤੇ ਮੈਨੂੰ ਨਹੀਂ ਪਤਾ ਮੇਰੇ ਨਾਲ ਪਿੰਡ ਵਾਲਿਆਂ ਨੇ ਕੀ ਕਰਨਾ ਹੈ, ਕੀ ਹੋਣਾ ਹੈ, ਠੀਕ ਹੈ। ਮਗਰ ਮੈਂ ਫਿਰ ਵੀ ਆਪਣੇ ਪਿੰਡ ਵਾਸਤੇ ਮੇਰੇ ਜਿਹੜੇ ਪਿੰਡ ਦੇ ਲੋਕ ਹੈ ਉਹਨਾਂ ਵਾਸਤੇ ਮੈਂ ਆਵਾਜ਼ ਚੱਕਾਂਗਾ, ਠੀਕ ਹੈ। ਮੈਂ ਆਵਾਜ਼ ਗੌਰਮੈਂਟ ਤੱਕ ਪਹੁੰਚਾਵਾਂਗਾ। ਇਹਦੇ ਵਿੱਚ ਨਾ ਮੇਰਾ ਕੋਈ ਫਾਇਦਾ ਨਹੀਂ ਕਿ ਮੈਂ ਆਪਣੇ ਪਿੰਡ ਨੂੰ ਬੁਰਾ ਕਵਾਂ। ਮੈਂ ਆਪਣੇ ਪਿੰਡ ਦੇ ਖਿਲਾਫ ਵੀਡੀਓ ਹੀ ਬਣਾਈਆਂ ਵਾ। ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ। ਮੈਂ ਸਿਰਫ ਆਪਣੇ ਪਿੰਡ ਦਾ ਹੀ ਚਾਹ ਰਿਹਾ ਭਲਾ। ਤੁਸੀਂ ਗੌਰਮੈਂਟ ਨੂੰ ਨੋਟਿਸ ਦਿਓ ਕਿ ਭਾਈ ਸਾਡੇ ਪਿੰਡ ਡਿਸਪੈਂਸਰੀ ਬਣ ਗਈ ਸੀ, ਉਹ ਉੱਥੇ ਹੁਣ ਕੋਈ ਡਾਕਟਰ ਵਗੈਰਾ ਕਿਉਂ ਨਹੀਂ ਆ ਰਿਹਾ। ਅਸਲਾਮ ਅਲੈਕੁਮ, ਮੈਂ ਤੁਹਾਡਾ ਆਪਣਾ ਯਹਯਾ ਮੋਹਸਿਨ ਫਰੋਮ ਲੈਂਦੇ ਪੰਜਾਬ ਤੋਂ। ਅੱਜ ਮੈਂ ਤੁਹਾਡੇ ਨਾਲ ਫਿਰ ਇੱਕ ਟੌਪਿਕ ਲੈ ਕੇ ਆਇਆ, ਚੱਕ ਨੰਬਰ 269 ਦਾ ਹੀ, ਕਿ ਉੱਥੇ ਦੀ ਜਿਹੜੀ ਡਿਸਪੈਂਸਰੀ ਹੈ, ਹੌਸਪੀਟਲ ਹੈ, ਉਹਦੀ ਇਸ ਟਾਈਮ ਕੀ ਸੂਰਤ ਹਾਲ ਹੈ ਅਤੇ ਉਹਦੇ ਅੰਦਰ ਡਾਕਟਰ ਕਿਉਂ ਨਹੀਂ ਆ ਰਿਹਾ। ਉਸ ਡਿਸਪੈਂਸਰੀ ਨੂੰ ਬਣੀ ਨੂੰ ਤਕਰੀਬਨ 14 ਤੋਂ 15 ਸਾਲ ਹੋ ਗਏ ਨੇ। ਉਸ ਦੇ ਅੰਦਰ ਕੋਈ ਡਾਕਟਰ ਨਹੀਂ ਆ ਰਿਹਾ। ਉਹਦੀ ਜੇ ਤੁਸੀਂ ਉਹਦੀ ਇਮਾਰਤ ਤੁਸੀਂ ਦੇਖ ਰਹੇ ਹੋ, ਕਿ ਤੁਸੀਂ ਖੁਦ ਦੇਖ ਲਓ ਉਹਦੀ ਕੀ ਹਾਲ ਹੋ ਗਈ ਹੋਈ ਆ। ਉਹਦੇ 'ਚ ਉਹਦੀਆਂ ਖਿੜਕੀਆਂ, ਸ਼ੀਸ਼ੇ, ਹਰ ਚੀਜ਼ ਟੁੱਟੀ ਹੋਈ ਹੈ ਅਤੇ ਉਹਦੇ ਅੰਦਰ ਜਾਨਵਰਾਂ ਨੇ ਆਪਣੇ ਘੋਂਸਲੇ ਤਿਆਰ ਕੀਤੇ ਹੋਏ ਆ। ਉਹ ਇਸ ਟਾਈਮ ਖੰਡਰ ਬਣਿਆ ਹੋਇਆ। ਜਿਹੜੀ ਉਸ ਡਿਸਪੈਂਸਰੀ ਦੀ ਮੋਟਰ ਸੀ, ਉਹ ਚੋਰਾਂ ਨੇ ਲਾ ਲੂ ਕੇ ਵੇਚ ਦਿੱਤੀ ਹੋਈ ਹੈ। ਮਗਰ ਮੈਂ ਅੱਜ ਫਿਰ ਗੱਲ ਕਰਾਂਗਾ ਆਪਣੇ ਪਿੰਡ ਦੇ ਜਿਹੜੇ ਲੋਕ ਨੇ। ਸਾਡੇ ਪਿੰਡ ਦੇ ਇਸ ਟਾਈਮ 2 ਨੰਬਰਦਾਰ ਨੇ। ਉਹ ਇਸ ਚੀਜ਼ ਬਾਰੇ ਬਿਲਕੁਲ ਵੀ ਨਹੀਂ ਸੋਚ ਰਹੇ ਕਿ ਭਾਈ ਤੁਸੀਂ ਦੇਖੋ ਤੁਹਾਡੇ ਪਿੰਡ ਇੱਕ ਡਿਸਪੈਂਸਰੀ ਬਣੀ ਹੈ, ਉਹਦੇ ਅੰਦਰ ਡਾਕਟਰ, ਕੋਈ ਨਰਸ, ਕੰਪਾਊਂਡਰ ਵਗੈਰਾ ਕਿਉਂ ਨਹੀਂ ਆ ਰਹੇ। ਮੈਂ ਤਾਂ ਆਪਣੇ ਪਿੰਡ ਵਾਲਿਆਂ 'ਤੇ ਹੈਰਾਨ ਹਾਂ ਕਿ ਉਹ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਿੱਦਾਂ ਕਰਦੇ ਪਏ ਨੇ। ਜੇ ਅੱਲਾ ਨਾ ਕਰੇ ਸਾਡੇ ਪਿੰਡ ਕੋਈ ਬੰਦਾ ਬਿਮਾਰ ਹੋ ਜਾਵੇ, ਠੀਕ ਹੈ, ਸਾਡੇ ਪਿੰਡ ਤੋਂ ਸ਼ਹਿਰ ਤਕਰੀਬਨ ਕੋਈ 17 ਕਿਲੋਮੀਟਰ ਦੂਰ ਹੈ, ਉੱਥੇ ਸਾਨੂੰ ਬੰਦੇ ਨੂੰ ਹੌਸਪੀਟਲ ਲੈ ਕੇ ਜਾਣਾ ਪੈਂਦਾ। ਜੇ ਇਹੀ ਸਾਡੀ ਡਿਸਪੈਂਸਰੀ ਚੱਲਦੀ ਹੋਵੇ, ਉੱਥੇ ਕੋਈ ਡਾਕਟਰ ਬੈਠਾ ਹੋਵੇ, ਸਾਨੂੰ ਇੰਨੀ ਦੂਰ ਜਾਣ ਦੀ ਲੋੜ ਹੀ ਕਿਉਂ ਪਵੇ। ਮੈਂ ਹੁਣ ਇਹਦੇ ਵਿੱਚ ਕਿਸੇ ਦਾ ਨਾਮ ਤੇ ਨਹੀਂ ਲਵਾਂਗਾ, ਮੈਂ ਪੂਰੇ ਪਿੰਡ ਵਾਲਿਆਂ ਨੂੰ ਹੀ ਦੋਸ਼ ਦੇਵਾਂਗਾ ਕਿ ਉਹ ਦੇਖਣ ਕਿ ਆਪਣੇ ਪਿੰਡ ਦੀ ਡਿਸਪੈਂਸਰੀ ਹਲੇ ਤੱਕ ਓਪਨ ਕਿਉਂ ਨਹੀਂ ਹੋਈ। ਉਹ ਹੁਕੂਮਤ ਨੂੰ ਨੋਟਿਸ ਕਿਉਂ ਨਹੀਂ ਦੇ ਰਹੇ। ਉਹ ਬਾਈ ਦੇਖੋ ਸਹੀ ਤੁਸੀਂ ਕਿ ਤੁਹਾਡੇ ਪਿੰਡ ਕੀ ਹੋ ਰਿਹਾ, ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ। ਆ ਮੇਰੀ ਵੀਡੀਓ ਪਿੰਡ ਵਾਲਿਆਂ ਨੂੰ ਚੰਗੀ ਬਿਲਕੁਲ ਵੀ ਨਹੀਂ ਲੱਗਣੀ ਕਿ ਤੂੰ ਪਿੰਡ ਵਾਲਿਆਂ ਦੇ ਖਿਲਾਫ ਬੋਲੀ ਜਾਂਦਾ। ਬਾਈ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਪਿਆ। ਮੈਂ ਤਾਂ ਸਿਰਫ ਇੱਕ ਸਵਾਲ ਕਰ ਰਿਹਾ ਕਿ ਆਪਣੇ ਪਿੰਡ ਦੇ ਜਿਹੜੇ ਨੰਬਰਦਾਰ ਨੇ, 2 ਨੇ, ਕਿ ਉਹ ਇਸ ਚੀਜ਼ ਬਾਰੇ ਕਿਉਂ ਨਹੀਂ ਸੋਚਦੇ ਪਏ। ਜਿਹੜੀ ਸਾਡੇ ਪਿੰਡ ਦੇ ਚੌਧਰੀ ਨੇ, ਠੀਕ ਹੈ, ਜਿੰਨੇ ਸਾਡੇ ਪਿੰਡ ਦੇ ਮੈਂਬਰ ਨੇ, ਅਵਾਮ ਨੇ, ਉਹ ਕਿਉਂ ਨਹੀਂ ਸੋਚਦੀ ਪਈ ਕਿ ਡਿਸਪੈਂਸਰੀ ਬਣ ਤੇ ਗਈ ਸੀ, ਮਗਰ ਇਹਦੇ ਵਿੱਚ ਡਾਕਟਰ, ਕੋਈ ਨਰਸ, ਕੰਪਾਊਂਡਰ ਵਗੈਰਾ ਕਿਉਂ ਨਹੀਂ ਆ ਰਹੇ, ਇਹ ਓਪਨ ਕਿਉਂ ਨਹੀਂ ਹੁੰਦੀ ਪਈ। ਅਤੇ ਜੇ ਤੁਸੀਂ ਉਸ ਡਿਸਪੈਂਸਰੀ ਦੇ ਆਲੇ ਦੁਆਲੇ ਦੇਖੋ ਤੇ ਖੁੱਲ੍ਹੀ ਜਗ੍ਹਾ ਬਣੀ ਹੋਈ ਹੈ ਅਤੇ ਪੂਰੇ ਪਿੰਡ ਦਾ ਢੇਰ ਵਗੈਰਾ, ਹਰ ਚੀਜ਼ ਵਗੈਰਾ ਉੱਥੇ ਹੀ ਹੁੰਦੀ ਹੈ। ਮੈਂ ਤਾਂ ਆਪਣੇ ਪਿੰਡ ਵਾਲਿਆਂ ਨੂੰ ਅਪੀਲ ਕਰਾਂਗਾ ਅਤੇ ਜਿਹੜੇ ਸਾਡੇ ਪਿੰਡ ਦੇ ਨੰਬਰਦਾਰ ਨੇ, ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ, ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਇਸ ਚੀਜ਼ ਬਾਰੇ ਸੋਚੋ, ਇਸ ਚੀਜ਼ ਬਾਰੇ ਨੋਟਿਸ ਲਵੋ। ਤੁਸੀਂ ਗੌਰਮੈਂਟ ਨੂੰ ਨੋਟਿਸ ਦਿਓ ਕਿ ਭਾਈ ਸਾਡੇ ਪਿੰਡ ਡਿਸਪੈਂਸਰੀ ਬਣ ਗਈ ਸੀ, ਉਹ ਉੱਥੇ ਹੁਣ ਕੋਈ ਡਾਕਟਰ ਵਗੈਰਾ ਕਿਉਂ ਨਹੀਂ ਆ ਰਿਹਾ। ਕਿ ਉਹਨਾਂ ਨੂੰ ਤੁਸੀਂ ਇਹ ਵੀ ਦੱਸੋ ਕਿ ਉਸ ਡਿਸਪੈਂਸਰੀ ਦੀ ਇਸ ਟਾਈਮ ਹਾਲਤ ਕੀ ਹੈ। ਇਸ ਟਾਈਮ ਉਹ ਖੰਡਰ ਬਣਿਆ ਹੋਇਆ, ਉਹਦੇ ਅੰਦਰੋਂ ਖੌਫ ਆਉਂਦਾ। ਉਹਦੇ ਅੰਦਰ ਚਿੜੀਆਂ ਨੇ ਆਪਣੇ ਘੋਂਸਲੇ ਤਿਆਰ ਕੀਤੇ ਹੋਏ ਆ ਅਤੇ ਰਾਤ ਨੂੰ ਨਸ਼ਈ ਉੱਥੇ ਬਹਿ ਕੇ ਆਈਸ ਕਰਦੇ ਆ। ਇਸ ਟਾਈਮ ਉਹ ਡਿਸਪੈਂਸਰੀ ਦੀ ਇਹ ਸੂਰਤ ਹਾਲ ਹੋਈ ਆ, ਮਗਰ ਸਾਡੇ ਪਿੰਡ ਵਾਲੇ ਇਸ ਚੀਜ਼ ਬਾਰੇ ਬਿਲਕੁਲ ਵੀ ਨਹੀਂ ਸੋਚਦੇ ਪਏ। ਮੈਂ ਲਾਸਟ ਵਿੱਚ ਆਪਣੇ ਪਿੰਡ ਵਾਲਿਆਂ ਨੂੰ, ਆਪਣੇ ਜਿਹੜੇ ਪਿੰਡ ਦੇ ਨੰਬਰਦਾਰ ਆ, ਉਹਨਾਂ ਨੂੰ ਅਪੀਲ ਕਰਾਂਗਾ, ਗੁਜ਼ਾਰਿਸ਼ ਹੈ ਕਿ ਇਸ ਚੀਜ਼ ਬਾਰੇ ਸੋਚੋ। ਬਕਾਇਆ ਜਦੋਂ ਮੈਂ ਪਿੰਡ ਆਊਂਗਾ ਅਤੇ ਮੈਨੂੰ ਨਹੀਂ ਪਤਾ ਮੇਰੇ ਨਾਲ ਪਿੰਡ ਵਾਲਿਆਂ ਨੇ ਕੀ ਕਰਨਾ ਹੈ, ਕੀ ਹੋਣਾ ਹੈ, ਠੀਕ ਹੈ। ਮਗਰ ਮੈਂ ਫਿਰ ਵੀ ਆਪਣੇ ਪਿੰਡ ਵਾਸਤੇ, ਮੇਰੇ ਜਿਹੜੇ ਪਿੰਡ ਦੇ ਲੋਕ ਹੈ ਉਹਨਾਂ ਵਾਸਤੇ ਮੈਂ ਆਵਾਜ਼ ਚੱਕਾਂਗਾ, ਠੀਕ ਹੈ। ਮੈਂ ਆਵਾਜ਼ ਗੌਰਮੈਂਟ ਤੱਕ ਪਹੁੰਚਾਵਾਂਗਾ ਕਿ ਸਾਡੇ ਪਿੰਡ ਦੀ ਆਹ ਸੂਰਤ ਹਾਲ ਹੈ, ਸਾਡੇ ਪਿੰਡ 'ਚ ਇਸ ਚੀਜ਼ ਦੀ ਕਮੀ ਹੈ, ਠੀਕ ਹੈ। ਸਾਨੂੰ ਆਹ ਚੀਜ਼ਾਂ ਸਾਨੂੰ ਚਾਹੀਦੀਆਂ। ਮੈਂ ਇਹ ਚਾਹ ਰਿਹਾ ਕਿ ਮੇਰੇ ਨਾਲ ਮੇਰੇ ਜਿੰਨੇ ਵੀ ਪਿੰਡ ਦੇ ਲੋਕ ਨੇ, ਪਿੰਡ ਦੇ ਵੱਡੇ ਨੇ, ਨੰਬਰਦਾਰ ਨੇ, ਮੈਂਬਰ ਨੇ, ਉਹ ਵੀ ਮੇਰੇ ਨਾਲ ਬੋਲਣ, ਮੇਰੇ ਨਾਲ ਆਵਾਜ਼ ਚੱਕਣਗੇ ਤਾਂ ਫਿਰ ਹੀ ਆਪਣੀ ਆਵਾਜ਼ ਸੁਣੀ ਜਾਏਗੀ। ਇਹਦੇ ਵਿੱਚ ਨਾ ਮੇਰਾ ਕੋਈ ਫਾਇਦਾ ਨਹੀਂ ਕਿ ਮੈਂ ਆਪਣੇ ਪਿੰਡ ਨੂੰ ਬੁਰਾ ਕਵਾਂ। ਮੈਂ ਆਪਣੇ ਪਿੰਡ ਦੇ ਖਿਲਾਫ ਵੀਡੀਓ ਹੀ
ਬਣਾਈਆਂ ਵਾ। ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ। ਮੈਂ ਸਿਰਫ ਆਪਣੇ ਪਿੰਡ ਦਾ ਹੀ ਚਾਹ ਰਿਹਾ ਭਲਾ। ਜਿੱਥੇ ਮੇਰੀ ਖਲੇ ਦੀ ਆਵਾਜ਼ ਜਾਣੀ ਆ, ਮੈਂ ਚਾਹ ਰਿਹਾ ਕਿ ਆਪਣੇ ਪੂਰੇ ਪਿੰਡ ਦੀ ਆਵਾਜ਼ ਜਾਵੇ ਤੇ ਆਪਣੇ ਪੂਰੇ ਪਿੰਡ ਦੀ ਸੁਣੀ ਜਾਵੇ। ਉੱਥੇ ਜੇ ਮੈਂ ਇਕੱਲਾ ਬੰਦਾ ਬੋਲੀ ਜਾਵਾਂਗਾ, ਮੇਰੀ ਆਵਾਜ਼ ਕਿਸੇ ਨੇ ਨਹੀਂ ਸੁਣਨੀ। ਜੇ ਆਪਣਾ ਪੂਰਾ ਪਿੰਡ ਬੋਲੇਗਾ ਤੇ ਆਪਣੇ ਪੂਰੇ ਪਿੰਡ ਦੀ ਆਵਾਜ਼ ਸੁਣੀ ਜਾਏਗੀ। ਜੇ ਤਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਇਨਸ਼ਾਅੱਲਾ ਮਿਲਦੇ ਹਾਂ ਅਗਲੀ ਵੀਡੀਓ 'ਚ।